ਸੋ ਅੱਜ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ, ਇਸ ਗੱਲਬਾਤ ਦੇ ਵਿੱਚ ਆਪਾਂ ਕਰਾਂਗੇ ਗੱਲਬਾਤ ਡਾਕਟਰ ਸਮੀਰ ਔਰੀ ਉਹਨਾਂ ਦੇ ਨਾਲ। ਉਹ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਸ਼ਹਿਰ ਐਨਾਹਾਈਮ ਦੇ ਲਾਗੇ ਐਲਏ ਏਰੀਏ ਦੇ ਵਿੱਚ ਕਰੋਨਾ ਕਰਕੇ ਸ਼ਹਿਰ ਆ, ਉੱਥੋਂ ਇਹ ਆਪਣੇ ਨਾਲ ਇਸ ਟਾਈਮ ਜੁੜੇ ਨੇ। ਡਾਕਟਰ ਔਰੀ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਅੱਜ ਜਿਹੜੀ ਗੱਲਬਾਤ ਆ ਆਪਾਂ ਕੋਵਿਡ-19 ਦੇ ਵੈਕਸੀਨਸ ਦੇ ਬਾਬਤ ਕਰਾਂਗੇ। ਸੋ ਡਾਕਟਰ ਔਰੀ, ਜੇ ਤੁਸੀਂ ਥੋੜ੍ਹਾ ਜਿਹਾ ਬੈਕਗਰਾਉਂਡ ਸਾਡੇ ਸਰੋਤਿਆਂ ਦਰਸ਼ਕਾਂ ਦੇ ਨਾਲ ਆਪਣਾ ਜੇ ਸ਼ੇਅਰ ਕਰੋ। ਤੁਸੀਂ ਇੱਥੇ ਆਪਣੀ ਪੜ੍ਹਾਈ ਕੰਪਲੀਟ ਕੀਤੀ, ਕਦੋਂ ਤੁਸੀਂ ਇੱਥੇ ਆਏ? ਜੇ ਤੁਸੀਂ ਇਹ ਥੋੜ੍ਹਾ ਸ਼ੇਅਰ ਕਰਨਾ ਚਾਹੋ। ਸ਼ੋਰ ਜੀ। ਤੇ ਮੇਰੀ ਪੈਦਾਇਸ਼ ਜੀ ਲੁਧਿਆਣਾ ਪੰਜਾਬ ਤੋਂ ਹੈ ਤੇ ਮੈਂ ਆਪਣੀ MBBS ਉੱਥੋਂ ਹੀ ਕੰਪਲੀਟ ਕੀਤੀ ਹੈ, CMC ਲੁਧਿਆਣਾ ਤੋਂ। ਠੀਕ ਹੈ। ਤੇ ਤੇ ਜੀ, ਉਸ ਤੋਂ ਬਾਅਦ ਫਿਰ ਮੈਂ ਇੱਥੇ ਆ ਕੇ ਮਿਸ਼ੀਗਨ 'ਚ 3 ਸਾਲ ਹੋਰ ਆਪਣੀ ਫੈਮਿਲੀ ਮੈਡੀਸਿਨ ਰੈਜ਼ੀਡੈਂਸੀ ਪੂਰੀ ਕੀਤੀ। ਓਕੇ। ਸੋ ਇਹ ਦੱਸਦੇ ਜਾਈਏ, ਡਾਕਟਰ ਔਰੀ MD ਨੇ ਤੇ ਫੈਮਿਲੀ ਮੈਡੀਸਨ ਦੇ ਵਿੱਚ ਇਹ ਆਪਣੀ ਪ੍ਰੈਕਟਿਸ ਆ ਉਹ ਕਰਦੇ ਆ ਹੌਸਪੀਟਲ ਦੇ ਨਾਲ, ਤੇ ਆਪਣੀ ਪ੍ਰਾਈਵੇਟ ਪ੍ਰੈਕਟਿਸ ਜਿਹੜੀ ਉਹ ਨਾਲ ਕਰ ਰਹੇ ਨੇ। ਸੋ ਗੱਲਬਾਤ ਜਿਹੜੀ ਅੱਜ ਡਾਕਟਰ ਔਰੀ ਦੇ ਨਾਲ ਆਪਾਂ ਕਰਾਂਗੇ ਕੋਵਿਡ-19 ਦੀ ਵੈਕਸੀਨ ਦੇ ਬਾਰੇ। ਸੋ ਡਾਕਟਰ ਔਰੀ, ਵੀ ਰਾਈਟ ਨਾਓ ਦੱਸਿਆ ਜਾ ਰਿਹਾ ਵੀ 5 ਸਾਲ ਤੋਂ ਘੱਟ ਦੀ ਉਮਰ ਵਾਲੇ ਬੱਚਿਆਂ ਦੇ ਲਈ ਵੀ ਕੋਵਿਡ-19 ਦੀ ਵੈਕਸੀਨ ਜਿਹੜੀ ਆ ਉਹ ਉਪਲਬਧ ਆ, ਉਹ ਅਵੇਲੇਬਲ ਆ। ਅਕਸਰ ਆਪਾਂ ਪੂਰੇ ਕੋਵਿਡ ਦੇ ਦੌਰਾਨ ਵੈਕਸੀਨਸ ਦੇ ਜਦੋਂ ਵੀ ਚੱਲ ਰਿਹਾ ਸੀ, ਬਾਹਰ ਲੋਕਾਂ ਨੂੰ ਲਾਈਆਂ ਜਾ ਰਹੀਆਂ ਸੀ, ਇਹ ਸਵਾਲ ਸੀਗੇ ਵੀ ਇਹ ਸੇਫ ਆ, ਨਹੀਂ ਸੇਫ ਆ, ਟਰਾਇਲ ਹੋਏ ਆ, ਨਹੀਂ ਹੋਏ ਆ, ਕਈ ਤਰੀਕੇ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਤੁਸੀਂ ਸਾਨੂੰ ਇਸ ਅੰਡਰ 5 ਏਜ ਗਰੁੱਪ ਵਾਲੀ ਵੈਕਸੀਨ ਦੇ ਬਾਰੇ ਕੀ ਦੱਸਣਾ ਚਾਹੁੰਦੇ ਆ? ਕੀ ਇਹ ਸੇਫ ਨੇ ਬੱਚਿਆਂ ਦੇ ਲਈ? ਸ਼ੋਰ। ਅਸੀਂ ਬਹੁਤ ਲੱਕੀ ਹੈ, ਸਾਨੂੰ ਹੁਣ ਅੰਡਰ 5 ਬੱਚਿਆਂ ਲਈ ਵੀ ਕੋਵਿਡ ਵੈਕਸੀਨ ਅਪਰੂਵ ਹੋ ਗਈ ਹੈ। ਇਨਫੈਕਟ ਲਾਸਟ ਮੰਥ ਹੀ ਹੋਈ ਹੈ, ਜੂਨ 20 ਤੋਂ। ਜੀ। ਮੈਂ ਇਹ ਗੱਲ ਜ਼ਰੂਰ ਦੱਸਣਾ ਚਾਹੂੰਗਾ ਕਿ ਉਹ ਪੂਰੀ ਤਰ੍ਹਾਂ ਸੇਫ ਹੈ। ਇਨਫੈਕਟ ਉਹਨਾਂ ਨੇ ਮਲਟੀਪਲ ਟਰਾਇਲ ਕਰਕੇ ਤੇ ਮਲਟੀਪਲ ਬੱਚਿਆਂ ਨੂੰ ਐਨਰੋਲ ਕਰਕੇ ਇਹ ਫਾਈਂਡ ਆਊਟ ਕੀਤਾ ਹੈ, ਫਾਈਜ਼ਰ ਤੇ ਮੋਡਰਨਾ ਵੈਕਸੀਨ ਗੁੱਡ ਰਿਸਪੌਂਸ ਹੈ ਤੇ ਪੂਰੀ ਤਰ੍ਹਾਂ ਸੇਫ ਐਂਡ ਇਫੈਕਟਿਵ ਹੈਗੀ। ਜੀ। ਸੋ ਚਲੋ, ਇਹ ਇੱਕ ਚੰਗੀ ਗੱਲ ਹੈਗੀ ਆ। ਆਪਾਂ ਓਵਰਆਲ ਉੱਦਾਂ ਡਾਕਟਰ ਔਰੀ ਦੇਖ ਰਹੇ ਹਾਂ ਵੀ ਸਮਹਾਉ ਹੁਣ ਵੈਕਸੀਨ ਲਵਾਉਣ ਵਾਲਿਆਂ ਦੀ ਕਾਫੀ ਆંકੜੇ ਥੋੜ੍ਹੇ ਹੁਣ ਘਟ ਰਹੇ ਆ। ਲੋਕਾਂ 'ਚ ਓਨਾ ਉਤਸ਼ਾਹ ਜਿਹੜਾ ਪਹਿਲਾਂ ਦੇ ਬਾਬਤ ਨਹੀਂ ਰਿਹਾ, ਪਰ ਫਿਰ ਵੀ ਸਰਕਾਰਾਂ ਦਾ ਜਿਹੜਾ ਪੁਸ਼ ਹੈਗਾ ਵੀ ਆਪਾਂ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਜਾਣੇ ਵੈਕਸੀਨ ਲਗਵਾਈਏ, ਬੂਸਟਰਸ ਲਗਵਾਈਏ। ਹਾਂਜੀ, ਤੇ ਇਸ ਬਾਰੇ ਮੈਂ ਵੀ ਗੱਲ ਕਰਨਾ ਚਾਹੂੰਗਾ। ਇਹ ਜਿਹੜਾ ਅਸੀਂ ਡਿਕਰੀਜ਼ ਜਿਹੜਾ ਨੰਬਰ ਦੇਖ ਰਹੇ ਹੈ, ਜੀ। ਉਹ ਵੈਕਸੀਨ ਕਰਕੇ ਬਹੁਤ ਵੱਡੀ ਗੱਲ ਕਰਕੇ ਹੈਗਾ। ਜੀ। ਤੇ ਜਿੰਨੇ ਲੋਕ ਵੈਕਸੀਨ ਲਵਾਈ ਜਾਣਗੇ, ਓਨੀ ਪ੍ਰੋਟੈਕਸ਼ਨ ਸਾਰਿਆਂ ਨੂੰ ਵਧੀ ਜਾਣਗੀ। ਹੁਣ ਹੂੰ। ਜਿਵੇਂ ਆਪਾਂ ਛੋਟੇ ਬੱਚਿਆਂ ਬਾਰੇ ਗੱਲ ਕਰੀਏ, ਤੇ ਜਿਹੜੇ 6 ਮਹੀਨੇ ਤੋਂ 5 ਸਾਲ ਤੱਕ ਦੇ ਬੱਚੇ ਹੈ, ਜਿਨ੍ਹਾਂ ਲਈ ਹੁਣ ਨਵੀਂ ਵੈਕਸੀਨ ਅਪਰੂਵ ਹੋਈ ਹੈ, ਜੀ। ਜੇ ਉਹ ਇਹ ਵੈਕਸੀਨ ਲਗਵਾਉਂਦੇ ਹੂੰ। ਤੇ ਨੰਬਰ 1 ਉਹਨਾਂ ਦੀ ਪ੍ਰੋਟੈਕਸ਼ਨ ਤਾਂ ਹੈਗੀ। ਹੂੰ। ਉਹਨਾਂ ਦੇ ਨਾਲ ਉਹਨਾਂ ਦੇ ਪੂਰੇ ਪਰਿਵਾਰ ਦੀ ਪ੍ਰੋਟੈਕਸ਼ਨ ਵੀ ਹੈਗੀ। ਜੀ। ਜੇ ਇੱਕ ਬੰਦਾ ਵੀ ਪਰਿਵਾਰ 'ਚ ਵੈਕਸੀਨ ਲਗਵਾ ਲੈਂਦਾ ਹੈ ਹੂੰ। ਤੇ ਮੰਨ ਲਓ ਉਹਨਾਂ ਨੂੰ ਵੈਕਸੀਨ ਲਗਵਾਉਣ ਤੋਂ ਬਾਵਜੂਦ ਵੀ ਕੋਵਿਡ ਹੋ ਜਾਂਦਾ ਹੈ, ਹੂੰ। ਜੋ ਕਿ ਅੱਜ ਕੱਲ੍ਹ ਦੇਖਿਆ ਜਾ ਰਿਹਾ ਹੈ। ਹੂੰ। ਬੇਸ਼ੱਕ ਉਹ ਕੋਵਿਡ ਬਹੁਤ ਘੱਟ ਲੈਵਲ ਤੇ ਹੁੰਦਾ ਹੈ, ਹੂੰ। ਸੀਰੀਅਸ ਨਹੀਂ ਹੁੰਦਾ ਵੈਕਸੀਨ ਕਰਕੇ। ਉਹ ਵੈਕਸੀਨ ਲਗਵਾਉਣ ਤੋਂ ਬਾਅਦ ਵੀ 1/3 ਹੀ ਤੁਹਾਡੀ ਟਰਾਂਸਮਿਸ਼ਨ ਕੈਪੈਸਿਟੀ ਰਹਿ ਜਾਂਦੀ ਹੈ। ਹੂੰ। ਤੇ ਜੇ ਉਹਨਾਂ ਨੇ ਵੈਕਸੀਨ ਨਹੀਂ ਲਵਾਈ ਹੁੰਦੀ, ਜਿੰਨਾ ਕਿ ਕੋਵਿਡ ਉਹ ਦੂਜੇ ਬੰਦੇ ਨੂੰ ਦੇਗਾ, ਉਸ ਤੋਂ 1/3 ਰਹਿ ਜਾਂਦਾ ਹੈ ਟਰਾਂਸਮਿਸ਼ਨ ਰੇਟ ਕੈਪੈਸਿਟੀ। ਜਿਹੜਾ ਹੈ। ਤੇ ਹੂੰ। ਇਹ ਬਹੁਤ ਵੱਡੀ ਗੱਲ ਹੈ ਕੋਵਿਡ ਨੂੰ ਹੌਲੇ ਘਟਾਉਣ ਲਈ। ਜੇ ਮੈਂ ਸਾਰਿਆਂ ਨੂੰ ਇਹ ਐਗਜ਼ਾਮਪਲ ਦਿੰਦਾ ਹੈ ਕਿ ਹੂੰ। ਜੇ ਕੋਈ ਮਿਰੇਕਲ ਹੋ ਜਾਵੇ ਤੇ ਅੱਜ ਹੂੰ। ਦੇ ਅੱਜ ਹੀ ਜਿਵੇਂ ਪੂਰੇ ਵਰਲਡ ਨੂੰ ਵੈਕਸੀਨ ਲੱਗ ਜਾਵੇ ਹੂੰ। ਤੇ ਕੋਵਿਡ ਮੰਨ ਲਓ ਕਿ ਖਤਮ ਹੀ ਹੋ ਜਾਊਗਾ ਦੁਨੀਆ 'ਚ। ਹੂੰ। ਐਂਡ ਇਹ ਕੋਈ ਨਵੀਂ ਗੱਲ ਨਹੀਂ ਹੈ, ਉਹਨਾਂ ਨੇ ਸਮਾਲ ਪੌਕਸ ਏਦਾਂ ਹੀ ਖਤਮ ਕੀਤਾ ਹੈ ਹੂੰ। ਤੇ ਪੋਲੀਓ ਆਲਮੋਸਟ ਏਦਾਂ ਹੀ ਖਤਮ ਕੀਤਾ ਹੈ। ਜੀ। ਜਿਹੜੀ ਉਹ ਛੋਟੀ ਪਾਕਟ ਵਰਲਡ 'ਚ ਰਹਿ ਜਾਂਦੀ ਹੈ, ਹੂੰ। ਉਹਨਾਂ ਦੇ ਵੈਕਸੀਨ ਨਹੀਂ ਲੱਗੀਆਂ ਹੁੰਦੀਆਂ, ਜੀ। ਉਹ ਵਾਇਰਸ ਉਹ ਪਨਪਦਾ ਹੈ ਤੇ ਮਿਊਟੇਟ ਕਰਦਾ ਹੈ, ਫਿਰ ਦੁਬਾਰਾ ਤੇ ਫੈਲ ਜਾਂਦਾ। ਠੀਕ ਹੈ।
ਸੋ ਬਿਲਕੁਲ ਆਪਾਂ ਵੈਕਸੀਨਸ ਦਾ ਜਿਹੜਾ ਦੇਖਿਆ ਆ ਪਿਛਲੇ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਜਿੱਦਾਂ ਡਾਕਟਰ ਦੱਸ ਰਹੇ ਆ ਵੀ ਉਹਨਾਂ ਬਿਮਾਰੀਆਂ ਨੂੰ ਜੜ੍ਹੋਂ ਜਿਹੜਾ ਉਸਨੇ ਪੱਟਿਆ ਹੈਗਾ ਆ। ਸੋ ਵੈਕਸੀਨਸ ਦਾ ਇਹ ਵੀ ਦੱਸ ਰਹੇ ਆ ਵੀ ਕਾਫੀ ਫਾਇਦਾ ਆ। ਸੋ ਜਿਹੜੀ 5 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੇ ਮਾਪੇ ਹੁਣ ਦੇਖੋ ਇੰਨੇ ਛੋਟੇ ਬੱਚੇ ਤਾਂ ਖੁਦ ਫੈਸਲਾ ਨਹੀਂ ਕਰ ਸਕਦੇ। ਇਨਫੈਂਟਸ, ਟੌਡਲਰਸ ਜਿਹੜੇ ਆ ਉਹ ਹੈਗੇ ਆ। ਉਹ ਕਿਉਂ ਲਗਵਾਉਣ ਆਪਣੇ ਬੱਚਿਆਂ ਨੂੰ? ਜਿੱਦਾਂ ਵੀ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੁੰਦੇ ਆ, ਕਈ ਤਾਂ ਹੁਣ ਰੈਗੂਲਰ ਵੈਕਸੀਨਸ ਲਵਾਉਣ ਤੋਂ ਵੀ ਕਈ ਵਾਰੀ ਆਨਾਕਾਨੀ ਕਰਦੇ ਨੇ। ਹਾਂਜੀ, ਹਾਂਜੀ। ਨਹੀਂ, ਇਹ ਬਹੁਤ ਥੈਂਕ ਯੂ ਫॉर ਆਸਕਿੰਗ ਦਿਸ। ਇਹ ਬਹੁਤ ਵਧੀਆ ਕੁਐਸਚਨ ਹੈ, ਬਹੁਤ ਪੇਰੈਂਟਸ ਦੇ ਮਨ 'ਚ ਹੁੰਦਾ ਹੈ ਤੇ ਅਸੀਂ ਆਫਿਸ 'ਚ ਵੀ ਪੇਰੈਂਟਸ ਨੂੰ ਇਹੀ ਸਮਝਾਉਂਦੇ ਹਾਂ। ਤੇ ਜਿਹੜੇ ਸੀ ਐਜ਼ ਅ ਡਾਕਟਰ ਅਸੀਂ ਹਮੇਸ਼ਾ ਅੰਕੜਿਆਂ ਤੇ ਚੱਲਦੇ ਹਾਂ ਜੀ, ਤੇ ਰਿਸਕ ਵਰਸਸ ਬੈਨੀਫਿਟ ਦੇਖਦੇ ਹਾਂ। ਤੇ ਜਿਹੜਾ ਕਿ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ 5 ਮਹੀਨੇ ਤੋਂ ਲੈ ਕੇ 6 ਸਾਲ ਤੱਕ ਦੇ ਬੱਚੇ ਨੂੰ ਜੀ, ਜਿਹੜਾ ਰਿਸਕ ਹੈ ਕੋਵਿਡ ਹੋਣ ਤੋਂ ਕੰਪੇਅਰਡ ਟੂ ਜਿਹੜਾ ਉਹਨਾਂ ਦਾ ਰਿਸਕ ਹੈ ਵੈਕਸੀਨ ਲਗਾਉਣ ਤੋਂ, ਉਹ ਹੂੰ, ਬਹੁਤ ਘੱਟ ਹੈ। ਠੀਕ ਹੈ, ਤੇ ਰਿਸਕ ਕੀ ਹੈਗਾ ਉਹ ਮੈਂ ਦੱਸ ਦਿੰਦਾ। ਜ਼ਰੂਰ। ਕੋਵਿਡ ਜੇ ਗॉड ਫੋਰਬਿਡ ਛੋਟੇ ਬੱਚਿਆਂ ਨੂੰ ਹੋ ਜਾਵੇ, ਉਹਨਾਂ ਦਾ ਰਿਸਕ ਲੌਂਗ ਕੋਵਿਡ, ਇੱਕ ਚੀਜ਼ ਹੁੰਦੀ ਹੈ ਲੌਂਗ ਕੋਵਿਡ, ਹੂੰ, ਹੂੰ, ਇਹਦੇ ਕੋਵਿਡ ਖਤਮ ਹੋਣ ਤੋਂ ਬਾਅਦ ਵੀ ਪਿੱਛਾ ਨਹੀਂ ਛੱਡਦਾ ਤੇ ਲੌਂਗ ਟਰਮ ਕੰਪਲਿਕੇਸ਼ਨ ਹੋ ਜਾਂਦੀ ਹੈ। ਉਸ ਜੀ, ਚੋਂ ਇੱਕ ਹੈ ਕਿ ਮਲਟੀ ਸਿਸਟਮ ਇਨਫਲੇਮੇਟਰੀ ਸਿੰਡਰੋਮ ਇਨ ਚਿਲਡਰਨ, ਹੂੰ, MIS। ਉਹ ਖਾਸ ਕਰਕੇ ਬੱਚਿਆਂ ਨੂੰ ਹੀ ਹੁੰਦਾ ਤੇ ਸਾਲੋਂ ਤੱਕ ਉਹ ਫੈਟੀਗ ਉਹਨਾਂ ਦਾ ਰਹਿੰਦਾ ਹੈ, ਪੂਰੀ ਬਾਡੀ ਉਹਨਾਂ ਦੀ ਨਾਰਮਲ ਕੰਮ ਨਹੀਂ ਕਰਦੀ, ਕਈਆਂ ਨੂੰ ਹਾਰਟ ਦਾ ਇਸ਼ੂ ਹੋ ਜਾਂਦਾ ਹੈ। ਇਹ ਸਭ ਕੋਵਿਡ ਕਰਕੇ ਹੋ ਜਾਂਦਾ ਹੈ। ਤੇ ਜੇ ਆਫ ਕੋਰਸ ਡੈਥ ਤਾਂ ਹੋ ਹੀ ਜਾਂਦੀ ਹੈ, ਬਹੁਤ ਘੱਟ ਬੱਚਿਆਂ ਦੀ ਹੁੰਦੀ ਹੈ ਪਰ ਕੋਵਿਡ ਨਾਲ ਹੁੰਦੀ ਹੈ। ਹੋ ਸਕਦੀ ਹੈ ਮਤਲਬ And the COVID is now number 5 cause of the death in US in children. So it's ਬੱਚਿਆਂ ਦੇ ਲਈ। ਬੱਚਿਆਂ ਦੀ top 5 cause। ਤੇ ਜੀ, ਵੈਕਸੀਨ ਨਾਲ ਡੈਥ ਤਾਂ ਪੂਰੀ ਖਤਮ ਹੋ ਜਾਂਦੀ ਹੈ। ਓਕੇ, ਐਂਡ ਸਾਈਡ ਇਫੈਕਟ ਜਿਹੜੇ ਹੈ ਉਹ ਪੇਨ ਜਿਹੜਾ ਹੁੰਦਾ ਬਾਂਹ ਤੇ ਜੀ, ਦੋ ਦਿਨ ਲਈ ਫੀਵਰ ਤੇ ਫਟੀਗ। ਤੇ ਹੁਣ ਤੁਸੀਂ ਪੇਰੈਂਟਸ ਨੂੰ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰੋ ਤੇ ਪੇਰੈਂਟਸ ਨੂੰ ਆਪ ਹੀ ਡਿਸਾਈਡ ਕਰਨ ਲਓ ਕਿ ਕੀ ਉਹਨਾਂ ਦੇ ਬੱਚਿਆਂ ਲਈ ਬੈਟਰ ਰਹੇਗਾ। ਮੈਨੂੰ ਨਹੀਂ ਬਿਲਕੁਲ ਲੱਗਦਾ ਕੋਈ ਵੀ ਪੇਰੈਂਟ ਇਹ ਸੁਣ ਕੇ ਅੰਕੜਿਆਂ ਨੂੰ ਦੇਖ ਕੇ CDC ਦੇ ਇਹਦੇ ਅਗੇਂਸਟ ਜਾਣਾ ਚਾਹੀਦਾ। ਜੀ। ਸੋ ਇੱਕ ਪਾਸੇ 2 ਦਿਨ ਦੀ ਸਿਰਫ ਪੀੜ ਹੈ ਤੇ ਇੱਕ ਪਾਸੇ ਤੁਹਾਡੀ ਉਮਰ ਭਰ ਦੇ ਲਈ ਵੀ ਉਹ ਪੀੜ, MIS-C ਤੇ ਹੋਰ ਕਈ ਜਿਹੜਾ ਲੌਂਗ ਕੋਵਿਡ ਆ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋ ਸਕਦੀਆਂ ਆ। ਬਿਲਕੁਲ। ਕੀ ਤੁਸੀਂ ਡਾਕਟਰ ਹੋਰ ਵੀ ਕੁਛ ਡਾਟਾ ਸਾਡੇ ਨਾਲ ਇਹ ਕੋਵਿਡ-19 ਦੇ ਜਿਹੜੇ ਸਿੰਪਟਮਸ ਆ ਇਸ ਨੂੰ ਲੈ ਕੇ ਜਾਂ ਬੱਚਿਆਂ ਦੇ ਵਿੱਚ ਮੌਤ ਨੂੰ ਲੈ ਕੇ ਜਿਹੜੇ 5 ਸਾਲ ਦੀ ਉਮਰ ਤੋਂ ਥੱਲੇ ਕੁਛ ਡਾਟਾ ਹੈ ਉਪਲਬਧ ਜਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ? ਹਾਂਜੀ, ਹਾਂਜੀ, ਬਿਲਕੁਲ ਹੈ। ਜਿਹੜੀ ਫਾਈਲ ਤੇ ਮੈਂ ਡਾਟਾ ਪ੍ਰਿੰਟ ਕੀਤਾ ਹੋਇਆ ਮੈਂ ਉਹਦੇ ਤੋਂ ਹੀ ਪੜ੍ਹ ਰਿਹਾ। ਜੀ, ਜਿਹੜੀ ਫਾਈਜ਼ਰ ਦੀ ਵੈਕਸੀਨ ਟ੍ਰਾਇਲ ਹੈ, ਉਹਨਾਂ ਨੇ ਐਨਰੋਲ ਕੀਤੇ ਸੀ 4500 ਇਨਫੈਂਟਸ ਐਂਡ ਟੌਡਲਰਸ ਠੀਕ ਹੈ। 6 ਮੰਥਸ ਟੂ 5 ਇਅਰਸ। ਹੂੰ, ਹੂੰ, ਐਂਡ ਦੇ ਫਾਊਂਡ ਕਿ ਉਹਨਾਂ ਨੇ ਦੇਖਿਆ ਕਿ ਜਿਹੜੀ ਵੈਕਸੀਨ ਦੇਣ ਤੋਂ ਬਾਅਦ they were very effective against COVID-19 and ਉਹਨਾਂ 'ਚ ਬਹੁਤ strong immune response ਹੋਇਆ, as ਹੂੰ, good as any adult। The Moderna trial again had over 6,500 and found that the same very strong antibody response। ਹੂੰ, ਜਿਹੜਾ ਹੋਰ ਡੇਟਾ ਹੈ, COVID is number amongst the 5 top causes of death in US in children right now, and it has become the vaccines are the only saving factor in the same children। जी, safe and effective find ਕੀਤੀ ਗਈਆਂ after these trials, both ठीक है। Pfizer and Moderna। ਜੀ। ਸੋ ਹੁਣ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਵੀ ਇਨਸਾਨ ਇਸ ਦੁਨੀਆ ਤੇ ਆ 6 ਮਹੀਨੇ ਤੋਂ ਲੈ ਕੇ ਤੇ ਜਿੰਨੀ ਵੀ ਤੁਹਾਡੀ ਉਮਰ ਆ, ਤੁਹਾਡੇ ਹਰ ਉਮਰ ਵਰਗ ਦੇ ਲਈ ਕੋਵਿਡ ਦੀਆਂ ਵੈਕਸੀਨਸ ਅਵੇਲੇਬਲ ਜਿਹੜੀਆਂ ਹੈਗੀਆਂ ਆ। ਜੇ ਕੋਈ ਲਗਵਾਉਣਾ ਚਾਹੁੰਦਾ ਜਿਹਨੇ ਅਜੇ ਤੱਕ ਨਹੀਂ ਲਗਵਾਈ, ਉਹ ਜ਼ਰੂਰ ਲਗਵਾ ਸਕਦਾ ਆ। ਇਹ ਤਾਂ ਚਲੋ ਅੰਡਰ 5 ਵਾਲਿਆਂ ਦੀ ਆਪਾਂ ਗੱਲ ਕਰ ਰਹੇ ਹਾਂ। ਬਹੁਤ ਸਾਰੇ ਲੋਕ ਜਿਨ੍ਹਾਂ ਨੇ 2-2 ਸ਼ਾਟਸ ਲਗਵਾਏ ਆ, ਕਈ ਵਾਰੀ ਉਹ ਬੂਸਟਰ ਲਗਵਾਉਣ ਤੋਂ ਆਨਾਕਾਨੀ ਕਰਦੇ। ਕੀ ਬੂਸਟਰ ਸ਼ਾਟਸ ਲਗਵਾਉਣਾ ਜ਼ਰੂਰੀ ਹੈ ਤੇ ਕੀ ਇਹ ਹਰ ਸਾਲ ਲੱਗਦੇ ਰਹਿਣਗੇ? ਇਹ ਵੀ ਇੱਕ ਬਹੁਤ ਸਵਾਲ ਆਉਂਦਾ ਰਹਿੰਦਾ ਹੈ।
ਹਾਂਜੀ, ਦੇਖੋ ਜੀ ਜਿਵੇਂ ਵਾਇਰਸ ਤਾਂ ਜਿਹੜਾ ਕੋਵਿਡ ਵਾਇਰਸ ਹੈ, ਇਹ ਵਾਇਰਸ ਦਾ ਕੰਮ ਹੀ ਇਹ ਹੁੰਦਾ ਹੈ, ਉਹ ਆਪਣਾ ਰੂਪ ਬਦਲ ਕੇ ਜਿਹਨੂੰ ਮਿਊਟੇਸ਼ਨ ਕਹਿੰਦੇ ਆ, ਜੀ। ਉਹ ਹੂੰ, ਹੂੰ। ਬਾਰ-ਬਾਰ ਥੋੜ੍ਹਾ ਜਿਹਾ ਬਦਲ ਕੇ ਇਹ ਸਰਵਾਈਵ ਕਰ ਜਾਂਦਾ ਹੈ ਬੋਡੀ 'ਚ। ਠੀਕ ਤੇ ਹੈ। ਜਿਹੜੀ ਵੈਕਸੀਨ ਹੈ, ਉਹ ਤੁਹਾਡੀ ਬੋਡੀ 'ਚ ਇਮਿਊਨਿਟੀ ਅਗੇਂਸਟ ਦੈਟ ਸਪੈਸੀਫਿਕ ਵਾਇਰਸ, ਉਹ ਕੋਵਿਡ ਵਾਇਰਸ ਦੇ ਅਗੇਂਸਟ ਜਨਰੇਟ ਕਰਦੀ ਹੈ। ਹੂੰ, ਹੂੰ। ਤੇ ਉਹ ਬੋਡੀ ਇਮਿਊਨਿਟੀ ਉਹ ਵਾਇਰਸ ਨੂੰ ਮਾਰਦੀ ਹੈ। ਪਰ ਜਦੋਂ ਵਾਇਰਸ ਆਪਣਾ ਮਿਊਟੇਟ ਕਰ ਜਾਂਦਾ ਹੈ, ਉਹ ਇਮਿਊਨ ਸਿਸਟਮ ਤੋਂ ਬਚ ਜਾਂਦਾ ਹੈ। ਤੇ ਠੀਕ ਹੈ। ਇਸੇ ਲਈ ਉਹ ਨਵੀਂ ਵੈਕਸੀਨ ਜਿਹੜੀ ਹੈ, ਉਹ ਨਵੇਂ ਤਰੀਕੇ ਨਾਲ ਉਸ ਵਾਇਰਸ ਦੇ ਅਗੇਂਸਟ ਇਫੈਕਟਿਵ ਹੁੰਦੀ ਹੈ। ਇਸੇ ਲਈ ਜਿਵੇਂ ਫਲੂ ਸ਼ਾਟ ਹਰ ਸਾਲ ਲਗਵਾਉਣਾ ਪੈਂਦਾ ਹੈ, ਹੂੰ। ਉਸੇ ਤਰ੍ਹਾਂ ਕੋਵਿਡ ਵੈਕਸੀਨ ਵੀ ਐਟ ਰੈਗੂਲਰ ਇੰਟਰਵਲ ਲਗਵਾਉਣੀ ਜ਼ਰੂਰੀ ਹੈ। ਠੀਕ ਹੈ। ਤੁਸੀਂ ਸਾਈਡ ਇਫੈਕਟਸ ਦੀ ਜਿਹੜੀ ਗੱਲ ਕੀਤੀ ਸੀਗੀ ਕੁਛ ਕਿੱਦਾਂ ਦੇ ਨਾਰਮਲ ਸਾਈਡ ਇਫੈਕਟਸ ਜਿਹੜੇ ਆਪਾਂ ਨੂੰ 5 ਸਾਲ ਤੋਂ ਘੱਟ ਦੀ ਉਮਰ ਵਾਲੇ ਬੱਚਿਆਂ ਦੇ ਲਈ ਦੇਖਣ ਨੂੰ ਮਿਲਦੇ ਆ, ਜੇ ਉਹ ਵੈਕਸੀਨ ਲਗਵਾਉਂਦੇ ਆ? ਸਭ ਤੋਂ ਪਹਿਲੀ ਤਾਂ ਜਿਹੜਾ ਕੋਵਿਡ ਵੈਕਸੀਨ ਦਾ ਸ਼ਾਟ ਇਟਸੈਲਫ ਹੈ, ਉਹ ਬਾਅਦ 'ਚ ਥੋੜ੍ਹਾ ਪੇਨ ਕਰਦਾ ਹੈ। ਠੀਕ ਹੈ। 2 ਦਿਨ ਤਾਂ ਐਟਲੀਸਟ ਰਹੇਗਾ। ਤੇ ਕਈ ਬੱਚਿਆਂ 'ਚ ਦੇਖਿਆ ਗਿਆ ਹੈ ਕਿ ਫੀਵਰ, ਹਾਈ ਫੀਵਰ ਵੀ ਹੋ ਜਾਂਦਾ ਹੈ 2 ਹੂੰ, ਹੂੰ। ਦਿਨਾਂ ਲਈ, ਤੇ ਫੈਟੀਗ ਕੈਨ ਲਾਸਟ ਅਪ ਟੂ 1 ਵੀਕ। ਤੇ ਠੀਕ ਹੈ। ਇਸ ਤੋਂ ਜ਼ਿਆਦਾ ਕੋਈ ਵੀ ਸਾਈਡ ਇਫੈਕਟ ਦੇਖੇ ਨਹੀਂ ਗਏ ਹੈ। ਤੇ ਸੀਡੀਸੀ ਨੇ ਇਹਨਾਂ ਸਾਰਿਆਂ ਦਾ ਡੇਟਾ ਕੰਪਾਈਲ ਕਰਦੇ ਹੈ। VAERS ਵੈਕਸੀਨ ਐਡਵਰਸ ਇਫੈਕਟ ਸਿਸਟਮ ਰਿਪੋਰਟਿੰਗ ਸਿਸਟਮ, ਇਹ ਜੀ। ਉਹਨਾਂ ਦੀ ਵੈਬਸਾਈਟ ਹੈ। ਇਹ ਉਹਨਾਂ ਤੇ ਸਾਰਾ ਟਰੈਕ ਕਰਦੇ ਆ ਆਲ ਓਵਰ ਯੂਐਸ, ਤੇ ਜਿੰਨੇ ਵੀ ਸਾਈਡ ਇਫੈਕਟ ਹੈ। ਤੇ ਇਸ ਤੋਂ ਇਲਾਵਾ ਹਾਲੇ ਤੱਕ ਕੋਈ ਸਾਈਡ ਇਫੈਕਟ ਮੈਂ ਨਹੀਂ ਸਮਝਦਾ ਹਾਲੇ ਆਇਆ ਹੈ। ਕੋਈ ਹੈਗਾ। ਸੋ 4500 ਜਿਹੜੇ ਫਾਈਜ਼ਰ ਵਾਲਿਆਂ ਨੇ, 4500 ਫਾਈਜ਼ਰ ਵਾਲਿਆਂ ਨੇ, ਤੇ 6500 ਜਿਹੜੇ ਆ ਉਹ ਮੋਡਰਨਾ ਵਾਲਿਆਂ ਨੇ ਟਰਾਇਲਸ ਜਿਹੜੇ ਉਹ ਕੀਤੇ ਆ 6 ਮਹੀਨੇ ਤੋਂ ਜਿਹੜੇ 5 ਸਾਲ ਦੇ ਬੱਚਿਆਂ ਦੇ ਵਿੱਚ, ਜਿਹਦੇ ਕਰਕੇ ਇਸ ਨੂੰ ਜਿਹੜੀ ਆਥੋਰਾਈਜ਼ੇਸ਼ਨ ਬਾਅਦ ਦੇ ਵਿੱਚ ਮਿਲੀ ਆ। ਇਹ ਕੀ ਆਲਰੇਡੀ ਅਵੇਲੇਬਲ ਆ ਜਾਂ ਆਉਣ ਵਾਲੇ ਦਿਨਾਂ 'ਚ ਅਵੇਲੇਬਲ ਹੋਣੀ ਆ? ਜੇ ਲਗਵਾਉਣਾ ਚਾਹੁੰਦਾ ਹੈ ਤੇ ਕੀ ਉਹਨਾਂ ਨੂੰ ਬੱਚੇ ਦੇ ਜਿਹੜੇ ਪ੍ਰਾਇਮਰੀ ਕੇਅਰ ਹਸਪੀਟਲ ਆ ਜਾਂ ਕਿੱਥੋਂ ਲਗਵਾ ਸਕਦੇ ਜੇ ਕਿਸੇ ਨੇ ਲਗਵਾਉਣੀ ਆ? ਹੁਣ ਜੀ ਆਲਰੇਡੀ ਅਵੇਲੇਬਲ ਹੈ। ਜਿਹੜੇ ਬੱਚੇ ਹੈ ਉਹ ਆਪਣੇ ਪੀਡੀਆਟ੍ਰੀਸ਼ੀਅਨ ਕੋਲ ਜਾ ਕੇ ਲਗਵਾ ਸਕਦੇ ਹੈ। ਹੂੰ, ਹੂੰ। ਕਿ ਜਿੱਥੇ-ਜਿੱਥੇ ਕੋਵਿਡ ਵੈਕਸੀਨ ਅਵੇਲੇਬਲ ਸੀ, ਉੱਥੇ-ਉੱਥੇ ਵੀ ਅਵੇਲੇਬਲ ਹੈ। ਪੇਰੈਂਟਸ ਬੱਚਿਆਂ ਨੂੰ ਉੱਥੇ ਜਾ ਕੇ ਵੀ ਲਗਵਾ ਸਕਦੇ ਹੈ। ਤੇ ਇਹ ਹੁਣ ਆਲਰੇਡੀ ਆਥੋਰਾਈਜ਼ ਹੋ ਚੁੱਕਾ ਹੈ FDA ਐਮਰਜੈਂਸੀ ਯੂਜ਼ ਲਈ। ਤੇ ਜਿਵੇਂ 5 ਸਾਲ ਤੋਂ ਵੱਡੇ ਬੱਚਿਆਂ ਲਈ ਜੀ। ਅਪਰੂਵ ਹੋਇਆ ਸੀ, ਤੇ ਹੁਣ ਤੱਕ ਜਿੰਨਾ ਵੀ ਉਹਨਾਂ ਦਾ ਡੇਟਾ ਇਕੱਠਾ ਹੋਇਆ ਹੈ ਐਂਡ ਦੇ ਫਾਊਂਡ ਕਿ ਇਹ ਕੰਪਲੀਟਲੀ ਸੇਫ ਰਿਹਾ, ਤੇ ਹੂੰ। ਉਹ ਦੇਖ ਕੇ ਦੇ ਡਿਡ ਥੀਸ ਟਰਾਇਲਸ, ਇਹਨਾਂ 'ਚ ਵੀ ਸੇਫ ਰਿਹਾ। ਕਿ ਕੋਈ ਵੀ ਵੈਕਸੀਨ ਐਟਲੀਸਟ 3 ਸਟੇजेस 'ਚ ਜਾ ਕੇ FDA ਅਪਰੂਵ ਕਰਦੀ ਹੈ। ਤੇ ਠੀਕ ਹੈ। FDA ਦਾ ਰਿਗਰਸ ਕ੍ਰਾਈਟੇਰੀਆ ਹੁੰਦਾ ਹੈ ਹੂੰ, ਹੂੰ। ਸੇਫਟੀ ਦਾ, ਇਫੈਕਟਿਵਨੈਸ ਦਾ। ਉਹ ਪੂਰਾ ਕਰਕੇ ਹੀ, ਜਾਂਚ ਕਰਕੇ ਹੀ ਇਹਨਾਂ ਨੇ ਇਹ ਵੈਕਸੀਨ ਅਪਰੂਵ ਕੀਤੀ। ਜੀ। ਸੋ ਜੇ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਇਹ ਦੱਸਦੇ ਜਾਈਏ, 5 ਤੋਂ 17 ਸਾਲ ਦੀ ਉਮਰ ਵਰਗ ਦੇ ਵਿੱਚ 27 ਮਿਲੀਅਨ ਬੱਚਿਆਂ ਨੇ ਵੈਕਸੀਨੇਸ਼ਨ ਹੁਣ ਤੱਕ ਅਮਰੀਕਾ ਦੇ ਵਿੱਚ, US ਦੇ ਵਿੱਚ ਜਿਹੜੀ ਉਹ ਲਗਵਾਈ ਆ। ਸੋ ਓਵਰਆਲ ਅਜੇ ਤੱਕ ਆਪਾਂ ਕਿਤੇ ਕੋਈ ਬੈਡ ਥਿੰਗ ਜਿਹੜੀ ਇਸ ਦੇ ਬਾਰੇ ਨਹੀਂ ਸੁਣੀ। ਸੋ ਬਾਕੀਆਂ ਨੇ ਵੀ ਮਿਲੀਅਨਸ ਦੇ ਵਿੱਚ ਹੋਰ ਬਾਕੀ ਉਮਰ ਵਰਗ ਦੇ ਵਿੱਚ ਵੀ ਜਿਹੜੀ ਲਗਵਾਈ ਆ। ਸੋ ਇਹ ਹੁਣ 6 ਮਹੀਨੇ ਤੋਂ ਤੇ 5 ਸਾਲ ਦੇ ਬੱਚਿਆਂ ਦੇ ਲਈ ਵੀ ਉਪਲਬਧ ਹੈਗੀ ਆ। ਜੇ ਕੋਈ ਲਗਵਾਉਣਾ ਚਾਹੁੰਦਾ ਆ ਤਾਂ ਆਪਣੇ ਜ਼ਰੂਰ ਪੀਡੀਆਟ੍ਰਿਸ਼ੀਅਨ ਦੇ ਨਾਲ ਜਾਂ ਜਿੱਥੋਂ ਵੀ ਤੁਸੀਂ ਜਿਹੜੀਆਂ ਮੈਡੀਕਲ ਸੇਵਾਵਾਂ ਲੈਂਦੇ ਆ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ। ਤੇ ਡਾਕਟਰ ਓਰੀ, ਮੈਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਕਰਦਾ। ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ ਤੇ ਗੱਲਬਾਤ ਕੀਤੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਗੱਲਬਾਤ ਦਾ ਸਿਲਸਿਲਾ ਇੱਥੇ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ